ਸਾਡੇ ਉਸਤਾਦ ਦੇ ਮੁਹਤਰਮ, ਸਾਡੇ ਮਾਈ ਬਾਪ, ਸਾਡੇ ਮੁਰਸ਼ਦ ਅਵੈਸ ਘੁੰਮਣ ਸਾਹਿਬ ਜੀ ਸਾਡੇ ਕੋਲੋਂ ਹੁਣ ਅਲਵਿਦਾ ਹੋਣ ਲੱਗੇ ਆ। ਇਹਨਾਂ ਦਾ ਸਫ਼ਰ ਆ ਜਿੱਦਾਂ ਉਹ ਗਾਂ ਤੋਂ ਗਾਂ ਜਾਣਾ ਸੀ ਤਾਂ ਬੜਾ ਜ਼ੋਰ ਲਾਇਆ ਵੀ ਸਾਡੇ ਕੋਲ ਰੁਕੋ, ਤੇ ਇਹ ਰੁਕੇ ਨਹੀਂ। ਤੇ ਸਾਡੇ ਪੰਜਾਬ ਦੀ ਛੋਟੀ ਛੋਟੀਆਂ ਰਸਮਾਂ ਪਿਆਰ ਵਧਾਉਣ ਦੀਆਂ ਹੁੰਦੀਆਂ। ਜਿੱਦਾਂ ਅੱਗੇ ਮੇਰਾ ਮੁੰਡਾ ਆਇਆ ਤੇ ਉਸਤਾਦਾਂ ਨੇ ਉਹਨੂੰ ਉਹ ਜਿਵੇਂ ਨਿਆਣਿਆਂ ਨੂੰ ਦੇਈਦਾ ਤੇ 5000 ਰੁਪਈਆ, ਤੇ ਉਹ ਮੈਂ ਰੋਕਦਾ ਵੀ ਰਿਹਾ। ਉਹ ਕਹਿੰਦੇ ਨਹੀਂ, ਇਹ ਛੋਟੇ ਛੋਟੇ ਪੰਜਾਬ ਦੇ ਸਾਡੇ ਰੀਤ ਰਿਵਾਜ ਆ, ਇਹਨਾਂ ਨੂੰ ਜ਼ਿੰਦਾ ਰੱਖਣਾ। ਤੇ ਉਹ ਉਹਨਾਂ ਨੇ ਕੀਤਾ ਤੇ ਮੈਂ ਫਿਰ ਆਪਣੇ ਉਸਤਾਦਾਂ ਵਾਸਤੇ ਛੋਟਾ ਜਿਹਾ ਤੋਹਫਾ ਜਿੱਦਾਂ। ਮਿਹਰਬਾਨੀ, ਬਹੁਤ ਸ਼ੁਕਰੀਆ। ਵੈਸੇ ਇਹ ਨਜ਼ਰ ਆਉਣ ਦੇ ਵਿੱਚ ਤੇ ਇੱਕ ਤੁਹਾਨੂੰ ਤੋਹਫਾ ਛੋਟਾ ਜਿਹਾ ਨਜ਼ਰ ਆਉਂਦਾ ਪਿਆ, ਲੇਕਿਨ ਸਰੋਇਆ ਸਾਹਿਬ ਮੇਰੇ ਵਾਸਤੇ ਇਹ ਕੀ ਹੈ, ਮੈਂ ਲਫ਼ਜ਼ਾਂ 'ਚ ਕਿਵੇਂ ਬਿਆਨ ਕਰਾਂ। ਮਿਹਰਬਾਨੀ। ਬਾਕੀ ਅੱਲਾਹ ਪਾਕ ਦੀ ਜ਼ਾਤ ਸਾਡੇ ਵੇਖਣ ਵਾਲਿਆਂ ਨੂੰ, ਤੁਹਾਡੇ ਵੇਖਣ ਵਾਲਿਆਂ ਨੂੰ ਸਦਾ ਸਲਾਮਤ ਰੱਖੇ। ਮੈਂ ਸਿਆਲਕੋਟ ਤੋਂ ਨਿਕਲਿਆ ਤੇ 5ਵੇਂ ਜ਼ਿਲ੍ਹੇ 'ਚ ਬੈਠਾ ਆ ਕੇ। ਮਾਸ਼ਾਅੱਲਾ। ਸਿਆਲਕੋਟ, ਫਿਰ ਗੁਜਰਾਵਾਲਾ, ਫਿਰ ਅੱਗੇ ਸ਼ੇਖੂਪੁਰਾ, ਫਿਰ ਜ਼ਿਲ੍ਹਾ ਨਨਕਾਣਾ, ਫਿਰ ਜ਼ਿਲ੍ਹਾ ਫੈਸਲਾਬਾਦ। ਇਸ ਟਾਈਮ ਮੈਂ 5ਵੇਂ ਜ਼ਿਲ੍ਹੇ 'ਚ ਬੈਠਾ। ਕੁਝ ਲਮਹਾਤ ਬਾਅਦ ਮੈਂ 6ਵੇਂ ਜ਼ਿਲ੍ਹੇ 'ਚ ਯਾਨੀ ਸਾਹੀਵਾਲ ਚਲੇ ਜਾਣਾ। ਸੋ ਮੈਂ ਜਦੋਂ ਇੱਥੋਂ ਫੈਸਲਾਬਾਦੋਂ ਸਾਹੀਵਾਲ ਚੱਲਾਂ ਬਰਾਸਤਾ ਸਮੁੰਦਰੀ, ਤੇ ਮੇਰੇ ਅੰਜਮ ਸਰੋਇਆ ਸਾਹਿਬ ਦਾ ਰਾਹ ਦੇ ਵਿੱਚ ਰਹਿਮੇ ਸ਼ਾਹ ਸਟਾਪ ਆਇਆ। ਮੇਰਾ ਦਿਲ ਨਾ ਕੀਤਾ ਕਿ ਮੈਂ ਇਸ ਸਟਾਪ ਤੋਂ ਇੰਜ ਗੁਜ਼ਰ ਜਾਵਾਂ। ਮੇਰੇ ਵਾਸਤੇ ਇੰਜ ਹੀ ਸੀ ਕਿ ਜਿਵੇਂ ਇੱਥੇ ਨਾ ਰੁਕਣਾ ਗੁਨਾਹ ਹੈ। ਕਿਉਂ ਕਿ ਮੇਰੇ ਵਾਸਤੇ ਅੰਜਮ ਸਰੋਇਆ ਸਾਹਿਬ ਕੀ ਨੇ, ਇਹ ਮੈਂ ਜਾਣਨਾ ਜਾਂ ਮੇਰਾ ਅੱਲਾ ਜਾਣਦਾ। ਲੱਖਾਂ ਮਦਾਖ ਚੜ੍ਹਦੇ ਪੰਜਾਬ ਚੋਂ, ਬਲਕਿ ਪੂਰੀ ਦੁਨੀਆ ਦੇ ਵਿੱਚੋਂ ਬਹਿ ਕੇ ਸੁਣਨ ਵਾਲੇ, ਵੇਖਣ ਵਾਲੇ ਅੰਜਮ ਸਰੋਇਆ ਸਾਹਿਬ ਦੇ ਪਿਆਰ ਕਰਨ ਵਾਲੇ, ਇਹਨਾਂ ਨਾਲ ਕਿੰਨਾ ਪਿਆਰ ਕਰਦੇ ਨੇ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਮੇਰੀਆਂ ਬੜੀਆਂ ਸਾਰੀਆਂ ਦੁਆਵਾਂ, ਬੜੀਆਂ ਸਾਰੀਆਂ ਦਿਲੀ ਨੇਕ ਖਵਾਹਿਸ਼ਾਤ ਇਹ ਨੇ ਕਿ ਅੱਲਾਹ ਪਾਕ ਦੀ ਜ਼ਾਤ ਮੇਰੇ ਵੀਰ ਨੂੰ ਮਜ਼ੀਦ ਇੱਜ਼ਤਾਂ ਨਾਲ, ਅਜ਼ਮਤਾਂ ਨਾਲ, ਤਰੱਕੀਆਂ ਨਾਲ ਨਵਾਜ਼ੇ। ਸੋ ਇੱਕ ਗੱਲ ਮੈਂ ਇਹਦੇ ਨਾਲ ਜ਼ਰੂਰ ਐਡ ਕਰਦਾ ਜਾਵਾਂਗਾ ਕਿ ਗੈरों ने कहा तुमसे, गैरों से सुना तुमने, कुछ हमसे कहा होता, कुछ हमसे सुना ਵਾਹ होता। ਵਾਹ ਵਾਹ ਵਾਹ। ਦੂਰੋਂ ਦੂਰੋਂ ਕੋਈ ਕੁਝ ਆਂਦਾ, ਕੋਈ ਕੁਝ ਆਂਦਾ, ਲੇਕਿਨ ਜਦੋਂ ਬੰਦਾ ਕਰੀਬ ਹੁੰਦਾ ਤੇ ਫਿਰ ਪਤਾ ਲੱਗਦਾ ਕਿ ਬੰਦਾ ਕੀ ਸ਼ਾਇਰ ਹੈ। ਸੋ ਮੈਂ ਅੰਜਮ ਸਰੋਇਆ ਸਾਹਿਬ ਵਾਸਤੇ ਜਿਹੜੇ ਲਫ਼ਜ਼ ਬੋਲਾਂਗਾ ਉਹ ਇੰਜ ਹੀ ਨੇ ਕਿ ਜਿਵੇਂ ਫੁੱਲਾਂ ਨੂੰ ਅਤਰ ਲਾਣਾ ਹੁੰਦਾ। ਹਾਲਾਂਕਿ ਫੁੱਲ ਅੱਗੇ ਹੀ ਖੁਸ਼ਬੂਦਾਰ ਤੇ ਫੁੱਲਾਂ ਨੂੰ ਮਜ਼ੀਦ ਅਤਰ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ। ਸੋ ਅੰਜਮ ਸਰੋਇਆ ਸਾਹਿਬ ਪੰਜਾਬੀ ਜ਼ੁਬਾਨ ਦੇ ਸੇਵਕ ਨੇ, ਪੰਜਾਬੀ ਪ੍ਰਮੋਟ ਕਰਨ ਵਾਲੇ, ਪੰਜਾਬੀ ਮਾਂ ਬੋਲੀ ਦੀ ਖਿਦਮਤ ਕਰਨ ਵਾਲੇ, ਦਿਨ ਰਾਤ ਆਪਣਾ ਇਹ ਪੰਜਾਬੀ ਦੇ ਵਿੱਚ ਕੰਟੈਂਟ ਬਣਾਉਣ ਵਾਲੇ ਔਰ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਵਸਣ ਵਾਲੇ, ਮੇਰੇ ਪੰਜਾਬ ਦੀ ਸ਼ਾਨ, ਮੇਰੇ ਪੰਜਾਬ ਦਾ ਮਾਣ। ਅੱਲਾਹ ਪਾਕ ਦੀ ਜ਼ਾਤ ਮੇਰੇ ਵੀਰ ਅੰਜਮ ਸਰੋਇਆ ਸਾਹਿਬ ਨੂੰ ਹਮੇਸ਼ਾ ਸਲਾਮਤ ਰੱਖੇ। ਮੈਂ ਜਿੰਨੇ ਮੇਰੇ ਦੋਸਤ ਨੇ, ਜਿੰਨੇ ਮੇਰੇ ਵੇਖਣ ਵਾਲੇ ਨੇ, ਜਿੰਨੇ ਮੇਰੇ ਚਾਹਣ ਵਾਲੇ ਨੇ, ਮੈਂ ਰਾਹ ਦੇ ਵਿੱਚੋਂ ਗੁਜ਼ਰ ਕੇ ਆਇਆ। ਸ਼ੇਖੂਪੁਰੇ ਵਾਲੇ ਉਹਨਾਂ ਦਾ ਇਤਰਾਜ਼ ਲਿਆ, ਨਨਕਾਣਾ ਸਾਹਿਬ ਵਾਲਿਆਂ ਦਾ ਇਤਰਾਜ਼ ਲਿਆ, ਸ਼ਾਹਕੋਟ ਲੈਲਪੁਰ ਵਾਲਿਆਂ ਦਾ ਇਤਰਾਜ਼ ਲਿਆ, ਫਿਰ ਸਮੁੰਦਰੀ ਡਿਜਕੋਟ ਵਾਲਿਆਂ ਦਾ ਮੈਂ ਇਤਰਾਜ਼ ਲਿਆ। ਇੰਜ ਮੈਂ ਸਾਰੇ ਇਤਰਾਜ਼ ਇਕੱਠੇ ਕਰਦਿਆਂ ਕਰਦਿਆਂ, ਤੁਹਾਡੇ ਲਾਮੇ ਇਕੱਠੇ ਕਰਦਿਆਂ ਕਰਦਿਆਂ ਹੱਥ ਜੋੜ ਕੇ ਮਾਫੀ ਮੰਗਣਾ ਕਿ ਅਗਰ ਮੈਂ ਮਜਬੂਰੀ ਦੇ ਤਹਿਤ ਤੁਹਾਨੂੰ ਨਹੀਂ ਮਿਲ ਸਕਿਆ ਆਪਣੇ ਸਫ਼ਰ ਦੀ ਵਜ੍ਹਾ ਤੋਂ, ਤੇ ਮੇਰੀ ਮਜਬੂਰੀ ਨੂੰ ਖੁਦਾਰਾ ਮਗਰੂਰੀ ਨਾ ਸਮਝਿਓ। ਮੇਰੀ ਮਜਬੂਰੀ ਕਿ ਮੈਂ ਅੱਗੇ ਜਨੂਬੀ ਪੰਜਾਬ ਦੇ ਵਿੱਚ ਪਰਸੋਂ ਚੌਥ ਤੱਕ ਪਹੁੰਚਣਾ। ਅੱਜ 4 ਜੂਨ ਸਨ 2024 ਦਿਨ ਮੰਗਲ ਦਾ 22 ਜੇਠ ਦੀ ਹੋ ਗਈ ਹੈ। ਸੋ ਮੈਂ ਆਪਣੇ ਸਫ਼ਰ ਵਾਸਤੇ, ਆਪਣੇ ਮਕਸਦ ਵਾਸਤੇ ਨਿਕਲਿਆ ਵਾਂ। ਇਨਸ਼ਾਅੱਲਾ ਜਿਹੜੇ ਮੇਰੇ ਮਕਾਸਦ ਨੇ ਉਹ ਤੁਹਾਨੂੰ ਜ਼ਰੂਰ ਨਜ਼ਰ ਆਉਣਗੇ। ਫਿਰ ਆਪਣੀਆਂ ਬੜੀਆਂ ਸਾਰੀਆਂ ਦੁਆਵਾਂ ਦੇ ਨਾਲ ਅੰਜਮ ਸਰੋਇਆ ਸਾਹਿਬ ਵਾਸਤੇ ਨੇਕ ਖਵਾਹਿਸ਼ਾਤ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। अस्सलाम वालेकुम वरहमतुल्लाहि वबरकातुहू।